ਕੈਨੇਡਾ ਦੇ ਸਰੀ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਦੂਜਾ ਪੜਾਅ ਹੋਇਆ ਮੁਕੰਮਲ। ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਜ਼ ਨੇ ਸਿੱਖਾਂ ਦੀ ਦਸਤਾਰ ਨੂੰ ਦੱਸਿਆ ਸ਼ਰਧਾ ਦਾ ਪ੍ਰਤੀਕ। ਬਰਮਿੰਘਮ ਵਿੱਚ ਸਿੱਖ ਨੂੰ ਕਿਰਪਾਨ ਪਾ ਕੇ ਕੋਰਟ ਅੰਦਰ ਦਾਖਲ ਹੋਣ ਤੋਂ ਗਿਆ ਰੋਕਿਆ। ਕੈਨੇਡਾ ਦੇ ਸ਼ਹਿਰ ਸਰੀ ਵਿੱਚ ਆਜ਼ਾਦ ਸਿੱਖ ਰਾਜ ਖਾਲਿਸਤਾਨ ਲਈ ਰੈਫਰੈਂਡਮ ਦੀਆਂ ਵੋਟਾਂ ਦਾ ਦੂਜਾ ਪੜਾਅ ਮੁਕੰਮਲ ਹੋ ਗਿਆ ਹੈ। ਇਸ ਪੜਾਅ ਵਿੱਚ 66,000 ਲੋਕ ਵੋਟ ਪਾਉਣ ਲਈ ਪਹੁੰਚੇ। ਇਸ ਤੋਂ ਪਹਿਲਾਂ 10 ਸਤੰਬਰ ਨੂੰ ਪਹਿਲੇ ਪੜਾਅ ਦੀਆਂ ਵੋਟਾਂ ਪਈਆਂ ਸਨ, ਜਿਸ ਵਿੱਚ 1,35,000 ਲੋਕਾਂ ਨੇ ਵੋਟ ਪਾਈ ਸੀ। ਅਮਰੀਕਾ ਬੇਸਡ ਜਥੇਬੰਦੀ ਸਿੱਖਸ ਫੋਰ ਜਸਟਿਸ ਵੱਲੋਂ ਦੁਨੀਆ ਦੇ ਵੱਖ-ਵੱਖ ਮੁਲਕਾਂ ਵਿੱਚ ਖਾਲਿਸਤਾਨ ਰੈਫਰੈਂਡਮ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਪੰਜਾਬ ਨੂੰ ਆਜ਼ਾਦ ਦੇਸ਼ ਖਾਲਿਸਤਾਨ ਬਣਾਉਣ ਲਈ ਹਾਂ ਜਾਂ ਨਾ ਵਿੱਚ ਲੋਕਾਂ ਤੋਂ ਵੋਟ ਕਰਵਾਈ ਜਾਂਦੀ ਹੈ। ਸਰੀ ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਖੇ ਵੋਟਾਂ ਪਈਆਂ। ਦੱਸ ਦਈਏ ਕਿ ਇਸ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਅਤੇ ਆਜ਼ਾਦ ਸਿੱਖ ਰਾਜ ਖਾਲਿਸਤਾਨ ਦੀ ਸਿਆਸੀ ਲਹਿਰ ਦੇ ਪ੍ਰਮੁੱਖ ਆਗੂ ਭਾਈ ਹਰਦੀਪ ਸਿੰਘ ਨਿੱਜਰ ਨੂੰ ਇਸ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਹਮਲਾਵਰਾਂ ਨੇ ਜੂਨ ਮਹੀਨੇ ਵਿੱਚ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ। ਕੈਨੇਡਾ ਸਰਕਾਰ ਨੇ ਸਹਿਯੋਗੀ ਮੁਲਕਾਂ ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀਆਂ ਖੁਫੀਆ ਏਜੰਸੀਆਂ ਦੇ ਸਹਿਯੋਗ ਨਾਲ ਕੀਤੀ ਜਾਂਚ ਵਿੱਚ ਪਾਇਆ ਕਿ ਸਿੱਖ ਆਗੂ ਦਾ ਕਤਲ ਭਾਰਤ ਸਰਕਾਰ ਵੱਲੋਂ ਕਰਵਾਇਆ ਗਿਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਗੱਲ ਦਾ ਐਲਾਨ ਕੈਨੇਡਾ ਦੀ ਪਾਰਲੀਮੈਂਟ ਵਿੱਚ ਕੀਤਾ ਸੀ, ਜਿਸ ਨਾਲ ਸਾਰੀ ਦੁਨੀਆ ਵਿੱਚ ਖਾਲਿਸਤਾਨ ਦੀ ਆਜ਼ਾਦੀ ਲਹਿਰ ਦੀ ਚਰਚਾ ਜ਼ੋਰ ਫੜ ਗਈ ਹੈ। ਭਾਰਤ ਵਿੱਚ ਸਿੱਖਾਂ ਦੀ ਨਸਲਕੁਸ਼ੀ ਹੋਈ ਹੈ। ਲੱਖਾਂ ਸਿੱਖਾਂ ਦਾ ਭਾਰਤ ਵਿੱਚ ਕਤਲ ਕੀਤਾ ਗਿਆ, ਜਿਸ ਕਾਰਨ ਸਿੱਖ ਆਪਣੀ ਸੁਰੱਖਿਆ ਲਈ ਭਾਰਤ ਤੋਂ ਵੱਖਰਾ ਆਜ਼ਾਦ ਮੁਲਕ ਖਾਲਿਸਤਾਨ ਚਾਹੁੰਦੇ ਹਨ। ਸਿੱਖਸ ਫੋਰ ਜਸਟਿਸ ਦੇ ਇੰਟਰਨੈਸ਼ਨਲ ਪਾਲਿਸੀ ਡਾਇਰੈਕਟਰ ਜਤਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਲੋਕਾਂ ਵਿੱਚ ਖਾਲਿਸਤਾਨ ਨੂੰ ਲੈ ਕੇ ਪੋਜ਼ਿਟਿਵ ਰਿਸਪੌਂਸ ਹੈ ਤੇ ਸਿੱਖ ਆਪਣੀ ਵੱਖਰੀ ਨੇਸ਼ਨ ਸਟੇਟ ਚਾਹੁੰਦੇ ਹਨ, ਜਿੱਥੇ ਉਹ ਸੁਰੱਖਿਅਤ ਰਹਿ ਸਕਣ। ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਜ਼ ਨੇ ਸਿੱਖਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸਿੱਖਾਂ ਵਿਰੁੱਧ ਵੱਧ ਰਹੇ ਨਫ਼ਰਤੀ ਅਪਰਾਧਾਂ ਦੀ ਸਖਤ ਨਿੰਦਾ ਕੀਤੀ। ਉਹਨਾਂ ਅਜਿਹੀ ਹਿੰਸਾ ਕਰਨ ਵਾਲੇ ਅਮਰੀਕੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਿਆਂ ਕਿਹਾ ਕਿ ਦਸਤਾਰ ਦਾ ਮਤਲਬ ਅੱਤਵਾਦ ਨਹੀਂ ਹੈ, ਸਗੋਂ ਇਹ ਸ਼ਰਧਾ ਦਾ ਪ੍ਰਤੀਕ ਹੈ। ਸਾਊਥ ਰਿਚਮੰਡ ਹਿੱਲ ਦੇ ਕੁਈਨਜ਼ ਇਲਾਕੇ ਵਿੱਚ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਵਿੱਚ ਬੋਲਦਿਆਂ ਐਡਮਜ਼ ਨੇ ਸਿੱਖਾਂ ਵਿਰੁੱਧ ਹਾਲ ਹੀ ਵਿੱਚ ਹੋਏ ਹਮਲਿਆਂ ਨੂੰ ਸੰਯੁਕਤ ਰਾਜ ਅਮਰੀਕਾ ਤੇ ਇੱਕ ਦਾਗ ਦੱਸਿਆ। ਰਿਚਮੰਡ ਹਿੱਲ ਵਿਖੇ ਸਿੱਖਾਂ ਨੂੰ ਸੰਬੋਧਨ ਕਰਦਿਆਂ ਨਿਊਯਾਰਕ ਦੇ ਮੇਅਰ ਨੇ ਸਿੱਖਾਂ ਨੂੰ ਹੋਰਾਂ ਨੂੰ ਵੀ ਸਿੱਖ ਧਰਮ ਬਾਰੇ ਜਾਗਰੂਕ ਕਰਨ ਦਾ ਸੱਦਾ ਦਿੰਦਿਆਂ ਕਿਹਾ, ਉਹਨਾਂ ਨੂੰ ਦੱਸੋ ਕਿ ਸਿੱਖ ਹੋਣ ਦਾ ਮਤਲਬ ਅੱਤਵਾਦ ਨਹੀਂ, ਤੁਸੀਂ ਰਖਵਾਲੇ ਹੋ। ਇਸ ਪੂਰੇ ਸ਼ਹਿਰ ਵਿੱਚ ਇਹੀ ਸਿਖਾਉਣ ਦੀ ਲੋੜ ਹੈ। ਸਾਡੇ ਨੌਜਵਾਨਾਂ ਨੂੰ ਇਹ ਜਾਣਨ ਦੀ ਜ਼ਰੂਰਤ ਹੈ, ਸਾਡੇ ਬਾਲਗਾਂ ਨੂੰ ਇਹ ਜਾਣਨ ਦੀ ਲੋੜ ਹੈ। ਸਿੱਖਾਂ ਨੂੰ ਆਪਣੇ ਆਲੇ ਦੁਆਲੇ ਦੇ ਮੋਤਬਰ ਦੱਸਦਿਆਂ ਐਡਮਜ਼ ਨੇ ਕਿਹਾ ਕਿ ਤੁਹਾਡੀ ਪੱਗ ਦਾ ਮਤਲਬ ਅੱਤਵਾਦ ਨਹੀਂ ਹੈ। ਇਸ ਦਾ ਅਰਥ ਸੁਰੱਖਿਆ, ਇਸ ਦਾ ਅਰਥ ਹੈ ਭਾਈਚਾਰਾ, ਇਸ ਦਾ ਅਰਥ ਹੈ ਪਰਿਵਾਰ, ਇਸ ਦਾ ਅਰਥ ਹੈ ਵਿਸ਼ਵਾਸ, ਇਸ ਦਾ ਅਰਥ ਹੈ ਸ਼ਹਿਰ ਅਤੇ ਇਸ ਦਾ ਅਰਥ ਹੈ ਇਕੱਠੇ ਹੋਣਾ। ਅਸੀਂ ਤੁਹਾਡੇ ਨਾਲ ਸੰਵਾਦ ਅਤੇ ਬਿਰਤਾਂਤ ਨੂੰ ਬਦਲਾਂਗੇ। ਅਸੀਂ ਇਹ ਟੀਚੇ ਇਕੱਠੇ ਹੋ ਕੇ ਹੀ ਹਾਸਲ ਕਰ ਸਕਦੇ ਹਾਂ। ਐਡਮਜ਼ ਅਤੇ ਨਿਊਯਾਰਕ ਸਟੇਟ ਅਸੈਂਬਲੀ ਮੈਂਬਰ ਜੈਨੀਫਰ ਰਾਜਕੁਮਾਰ ਨੇ ਸਿੱਖਾਂ ਨਾਲ ਮੁਲਾਕਾਤ ਕੀਤੀ ਅਤੇ ਸੰਬੋਧਨ ਕੀਤਾ। ਜੈਨੀਫਰ ਨੇ ਸਿੱਖਾਂ ਨੂੰ ਸਮਾਜ ਦੇ ਰਖਵਾਲੇ ਦੱਸਦਿਆਂ ਕਿਹਾ ਕਿ ਸਿੱਖਾਂ ਤੇ ਨਫ਼ਰਤੀ ਅਪਰਾਧਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪਹਿਲੀ ਵਾਰੀ ਅਸੀਂ ਸਰਕਾਰੀ ਤੰਤਰ ਦਾ ਪ੍ਰਯੋਗ ਸਿੱਖਾਂ ਵਿਰੁੱਧ ਹੋਣ ਵਾਲੇ ਨਫ਼ਰਤੀ ਅਪਰਾਧਾਂ ਨੂੰ ਖਤਮ ਕਰਨ ਲਈ ਕਰਾਂਗੇ। ਪਹਿਲੀ ਵਾਰੀ ਅਸੀਂ ਇਕੱਠੇ ਹੋ ਕੇ ਨਿਊਯਾਰਕ ਸਟੇਟ, ਅਮਰੀਕਾ ਤੇ ਪੂਰੀ ਦੁਨੀਆ ਨੂੰ ਸਿੱਖਿਅਤ ਕਰਾਂਗੇ ਕਿ ਸਿੱਖ ਕੌਣ ਹਨ, ਤਾਂ ਕਿ ਸਾਡੇ ਤੇ ਹਮਲਾ ਨਾ ਹੋਵੇ ਅਤੇ ਅਸੀਂ ਕਿਸੇ ਗਲਤਫਹਿਮੀ ਦਾ ਸ਼ਿਕਾਰ ਨਾ ਹੋਈਏ। ਦੱਸ ਦੇ ਕਿ ਜੈਨੀਫਰ ਨਿਊਯਾਰਕ ਸਟੇਟ ਦਫ਼ਤਰ ਦੀ ਪਹਿਲੀ ਭਾਰਤੀ ਅਮਰੀਕੀ ਔਰਤ ਮੈਂਬਰ ਹੈ ਜੋ ਖੁਦ ਦੀ ਪਛਾਣ ਪੰਜਾਬ ਦੀ ਧੀ ਕਹਿ ਕੇ ਦਿੰਦੀ ਹੈ। ਉਹਨਾਂ ਕਿਹਾ ਕਿ ਉਹ ਪਹਿਲਾਂ ਵੀ ਗੁਰਦੁਆਰਾ ਸਾਹਿਬ ਆ ਕੇ ਨਫ਼ਰਤੀ ਹਿੰਸਾ ਬਾਰੇ ਬੋਲ ਚੁੱਕੇ ਹਨ, ਪਰ ਮੈਂ ਚਾਹੁੰਦੀ ਹਾਂ ਕਿ ਮੈਂ ਇੱਥੇ ਆ ਕੇ ਆਖਰੀ ਵਾਰੀ ਨਫ਼ਰਤੀ ਹਿੰਸਾ ਬਾਰੇ ਬੋਲਾਂ। ਅੱਜ ਤੋਂ ਸ਼ੁਰੂ ਹੋ ਕੇ ਅਸੀਂ ਸਿੱਖਾਂ ਵਿਰੁੱਧ ਨਫ਼ਰਤੀ ਹਿੰਸਾ ਖਤਮ ਕਰਨ ਜਾ ਰਹੇ ਹਾਂ। ਉਹਨਾਂ ਨੇ ਮੇਅਰ ਐਡਮਜ਼ ਨੂੰ ਕਿਰਪਾਨ ਵੀ ਭੇਟ ਕੀਤੀ। ਕਿਰਪਾਨ ਪ੍ਰਾਪਤ ਕਰਨ ਤੋਂ ਬਾਅਦ ਐਡਮਜ਼ ਨੇ ਕਿਹਾ ਕਿ ਇਸ ਗੱਲ ਦਾ ਸੰਕੇਤ ਹੈ ਕਿ ਉਹ ਸਿੱਖਾਂ ਦੇ ਰਖਵਾਲੇ ਹੋਣ ਅਤੇ ਜੇਕਰ ਹੁਣ ਕਿਸੇ ਸਿੱਖ ਨੂੰ ਨੁਕਸਾਨ ਪਹੁੰਚੇਗਾ ਉਸ ਲਈ ਮੈਂ ਪੂਰਾ ਜ਼ਿੰਮੇਵਾਰ ਹੋਵਾਂਗਾ। ਜ਼ਿਕਰਯੋਗ ਹੈ ਕਿ ਨਿਊਯਾਰਕ ਵਿੱਚ ਸਿੱਖਾਂ ਤੇ ਪਿਛਲੇ ਸਮੇਂ ਹੋਏ ਨਫ਼ਰਤੀ ਹਮਲਿਆਂ ਕਾਰਨ ਨਿਰਾਸ਼ਾ ਦਾ ਮਾਹੌਲ ਹੈ। 15 ਅਕਤੂਬਰ ਨੂੰ ਇੱਕ 19 ਸਾਲਾਂ ਦਾ ਸਿੱਖ ਨੌਜਵਾਨ ਰਿਚਮੰਡ ਹਿੱਲ ਵਿੱਚ ਇੱਕ ਬੱਸ ਤੇ ਸਵਾਰ ਕ੍ਰਿਸਟੋਫਰ ਨਾਮਕ ਵਿਅਕਤੀ ਵੱਲੋਂ ਕੀਤੇ ਗਏ ਹਮਲੇ ਦਾ ਸ਼ਿਕਾਰ ਹੋ ਗਿਆ ਸੀ। ਇਸ ਵਿਅਕਤੀ ਨੇ ਕਥਿਤ ਤੌਰ ਤੇ ਸਿੱਖ ਨੌਜਵਾਨ ਦੀ ਪੱਗ ਉਤਾਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਘਟਨਾ ਦੇ ਜਵਾਬ ਵਿੱਚ ਐਲਾਨ ਕੀਤਾ ਗਿਆ ਸੀ ਕਿ ਦੋਸ਼ੀ ਨੂੰ ਇੱਕ ਨਫ਼ਰਤੀ ਅਪਰਾਧ ਦੇ ਰੂਪ ਵਿੱਚ ਹਮਲੇ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਤੋਂ ਕੁਝ ਦਿਨ ਬਾਅਦ 66 ਸਾਲਾਂ ਦੇ ਜਸਮੇਰ ਸਿੰਘ ਤੇ ਹਮਲਾ ਕੀਤਾ ਗਿਆ ਸੀ, ਜਦੋਂ ਉਹਨਾਂ ਦੀ ਕਾਰ ਇੱਕ ਹੋਰ ਗੱਡੀ ਨਾਲ ਟਕਰਾ ਗਈ ਸੀ। ਦੂਜੀ ਗੱਡੀ ਦੇ ਚਾਲਕ 30 ਸਾਲਾਂ ਦੇ ਗਿਲਬਰਟ ਅੰਗਸਟਰ ਨੇ ਬਜ਼ੁਰਗ ਸਿੱਖ ਤੇ ਹਮਲਾ ਕਰ ਦਿੱਤਾ ਸੀ, ਜਿਸ ਤੋਂ ਬਾਅਦ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ। ਬਰਮਿੰਘਮ ਦੀ ਇੱਕ ਪਤਵੰਤੀ ਸਿੱਖ ਸ਼ਖਸੀਅਤ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੂੰ ਕਿਰਪਾਨ ਪਾਈ ਹੋਣ ਕਾਰਨ ਅਦਾਲਤ ਵਿੱਚ ਵੜਨ ਤੋਂ ਰੋਕ ਦਿੱਤਾ ਗਿਆ, ਜਦੋਂ ਕਿ ਉਹ ਉੱਥੇ ਜਿਊਰੀ ਸੇਵਾਵਾਂ ਦੇਣ ਜਾ ਰਹੇ ਸਨ। ਗੁਰੂ ਨਾਨਕ ਗੁਰਦੁਆਰਾ ਸਮੈਥਵਿਕ ਦੇ ਸਾਬਕਾ ਪ੍ਰਧਾਨ ਅਤੇ ਸਿੱਖ ਕੌਂਸਲ ਯੂਕੇ ਦੇ ਸਾਬਕਾ ਸਕੱਤਰ ਜਨਰਲ ਜਤਿੰਦਰ ਸਿੰਘ ਨੇ ਦੱਸਿਆ ਕਿ ਬਰਮਿੰਘਮ ਕਰਾਊਨ ਕੋਰਟ ਦੇ ਸੁਰੱਖਿਆ ਅਧਿਕਾਰੀ ਨੇ ਦੁਪਹਿਰ ਦੇ ਖਾਣੇ ਤੋਂ ਬਾਅਦ ਉਹਨਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਸਿਰਫ ਇਸ ਲਈ ਨਹੀਂ ਦਿੱਤੀ ਕਿਉਂਕਿ ਉਹਨਾਂ ਦੀ ਕਿਰਪਾਨ ਦੀ ਲੰਬਾਈ 5 ਇੰਚ ਤੋਂ ਵੱਡੀ ਸੀ। ਉਹਨਾਂ ਕਿਹਾ ਜਦਕਿ ਇੱਕ ਹੋਰ ਗਾਰਡ ਨੇ ਉਹਨਾਂ ਨੂੰ ਉਸੇ ਦਿਨ ਸੋਮਵਾਰ 23 ਅਕਤੂਬਰ ਨੂੰ ਸਵੇਰੇ ਬਗੈਰ ਕਿਸੇ ਸਮੱਸਿਆ ਤੋਂ ਅੰਦਰ ਜਾਣ ਦਿੱਤਾ ਸੀ। ਉਹਨਾਂ ਇਸ ਘਟਨਾ ਤੇ ਨਿਰਾਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਮੈਂ ਕੁਝ ਗਲਤ ਕੀਤਾ ਹੋਵੇ।
क्योंकि होर अधिकारी ਅਤੇ ਸੈਲਾਨੀ ਬਗੈਰ ਕਿਸੇ ਸਮੱਸਿਆ ਤੋਂ ਅੰਦਰ ਬਾਹਰ ਜਾ ਰਹੇ ਸਨ। ਸਮੈਥਵਿਕ ਵਾਸੀ 38 ਸਾਲਾ ਜਤਿੰਦਰ ਸਿੰਘ ਨੇ ਕਿਹਾ ਕਿ ਘਟਨਾ ਤੋਂ ਬਾਅਦ ਉਹਨਾਂ ਨੂੰ ਜਿਊਰੀ ਡਿਊਟੀ ਲਈ ਵਾਪਸ ਨਹੀਂ ਸੱਦਿਆ ਗਿਆ। ਉਹਨਾਂ ਕਿਹਾ ਕਿ ਮੈਨੂੰ ਲੱਗਿਆ ਜਿਵੇਂ ਮੈਂ ਕੋਈ ਅਪਰਾਧੀ ਹੋਵਾਂ, ਮੈਂ ਕੁਝ ਗਲਤ ਕੀਤਾ ਹੋਵੇ। ਘਟਨਾ ਬਾਰੇ ਦੱਸਦਿਆਂ ਉਹਨਾਂ ਕਿਹਾ ਕਿ ਮੇਰੀ ਜਾਂਚ ਕਰ ਰਹੇ ਸੁਰੱਖਿਆ ਗਾਰਡ ਨੇ ਵੇਖਿਆ ਕਿ ਮੈਂ ਕਿਰਪਾਨ ਪਾਈ ਹੋਈ ਸੀ। ਮੈਂ ਆਪਣਾ ਜੰਪਰ ਚੁੱਕਿਆ ਤੇ ਉਹਨਾਂ ਨੇ ਕਿਹਾ ਕਿ ਇਹ ਬਹੁਤ ਵੱਡੀ ਹੈ, ਤੁਸੀਂ ਅੰਦਰ ਨਹੀਂ ਜਾ ਸਕਦੇ। ਜੇਕਰ ਇਸ ਨੂੰ ਉਤਾਰ ਕੇ ਇੱਥੇ ਰੱਖ ਜਾਓ ਤਾਂ ਬਾਹਰ ਨਿਕਲਦਿਆਂ ਤੁਹਾਨੂੰ ਇਹ ਮੁੜ ਮਿਲ ਜਾਵੇਗੀ। ਮੈਂ ਉਸ ਨੂੰ ਕਿਹਾ ਕਿ ਮੈਨੂੰ ਸਵੇਰੇ ਤਾਂ ਜਾਣ ਦਿੱਤਾ ਗਿਆ ਸੀ ਕਿਉਂਕਿ ਇਹ ਨਿਯਮਾਂ ਅਨੁਸਾਰ ਠੀਕ ਹੈ। ਦੋ ਵਿਅਕਤੀ ਵੱਖੋ-ਵੱਖ ਨਿਯਮਾਂ ਦੀ ਪਾਲਣਾ ਕਿਉਂ ਕਰ ਰਹੇ ਹਨ। ਜਤਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਫਿਰ ਅਦਾਲਤੀ ਅਧਿਕਾਰੀਆਂ ਕੋਲ ਭੇਜਿਆ ਗਿਆ ਸੀ, ਪਰ ਦਾਅਵਾ ਕੀਤਾ ਕਿ ਉਹ ਇਹ ਵੀ ਨਹੀਂ ਜਾਣਦੇ ਸਨ ਕਿ ਅੱਗੇ ਕੀ ਕਰਨਾ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਮੈਨੂੰ ਕਾਫੀ ਦੇਰ ਉਡੀਕ ਕਰਵਾਈ ਅਤੇ ਜਿਊਰੀ ਡਿਊਟੀ ਤੋਂ ਹਟਾਉਣ ਦੀ ਗੱਲ ਕੀਤੀ। ਉਹਨਾਂ ਕਿਹਾ ਕਿ ਉਸ ਸਮੇਂ ਮੈਂ ਕਿਹਾ ਕਿ ਮੈਂ ਇਹ ਸੇਵਾ ਹੋਰ ਨਹੀਂ ਨਿਭਾਉਣਾ ਚਾਹੁੰਦਾ ਕਿਉਂਕਿ ਮੈਨੂੰ ਉੱਥੇ ਇੰਜ ਖੜਾ ਰੱਖਿਆ ਗਿਆ ਸੀ ਜਿਵੇਂ ਕਿ ਮੈਂ ਕੁਝ ਗਲਤ ਕੀਤਾ ਹੈ। ਮੈਂ ਇੱਥੇ ਸਿਰਫ ਇਸ ਲਈ ਆਇਆ ਸੀ ਕਿਉਂਕਿ ਮੈਨੂੰ ਜਿਊਰੀ ਸੇਵਾ ਲਈ ਸੱਦਿਆ ਗਿਆ ਸੀ। ਉਹਨਾਂ ਕਿਹਾ ਕਿ ਇਸ ਤੋਂ ਬਾਅਦ ਉਹਨਾਂ ਨੂੰ ਇੱਕ ਮੈਨੇਜਰ ਮਿਲੇ ਜੋ ਵਾਪਰੇ ਘਟਨਾਕ੍ਰਮ ਬਾਰੇ ਮਾਫੀ ਮੰਗ ਰਹੇ ਸੀ, ਪਰ ਉਸ ਦੇ ਜਵਾਬ ਵੀ ਸੰਤੁਸ਼ਟੀਜਨਕ ਨਹੀਂ ਸਨ। ਉਹਨਾਂ ਕਿਹਾ ਕਿ ਨਿਯਮ ਸਾਰੇ ਪਾਸੇ ਇੱਕੋ ਜਿਹੇ ਹੋਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਇਹ ਸਾਡੀ ਪਛਾਣ ਨੂੰ ਸਮਝਣ ਦੀ ਗੱਲ ਹੈ। ਭਾਵੇਂ ਅਸੀਂ ਇੰਨੇ ਲੰਬੇ ਸਮੇਂ ਤੋਂ ਇੱਥੇ ਵਸੇ ਹੋਏ ਹਾਂ, ਅਸੀਂ ਅਜੇ ਵੀ ਕਿਰਪਾਨ ਦੇ ਮੁੱਦੇ ਤੇ ਸੰਘਰਸ਼ ਕਰ ਰਹੇ ਹਾਂ ਅਤੇ ਇਹ ਕੋਈ ਮੁੱਦਾ ਨਹੀਂ ਹੋਣਾ ਚਾਹੀਦਾ, ਭਾਵੇਂ ਦਸਤਾਰ ਹੋਵੇ ਜਾਂ ਵਿਸ਼ਵਾਸ ਦੀ ਕੋਈ ਹੋਰ ਚੀਜ਼। ਉਹਨਾਂ ਕਿਹਾ ਕਿ ਉਹਨਾਂ ਦਾ ਮੰਨਣਾ ਹੈ ਕਿ ਨਿਆਂ ਮੰਤਰਾਲੇ ਨੂੰ ਸਿੱਖ ਨੁਮਾਇੰਦਿਆਂ ਨਾਲ ਨਵੀਆਂ ਹਦਾਇਤਾਂ ਤੇ ਸਹਿਮਤ ਹੋਣਾ ਚਾਹੀਦਾ ਹੈ ਜੋ ਅਦਾਲਤੀ ਕਰਮਚਾਰੀਆਂ ਨੂੰ ਜਾਰੀ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਮੈਂ ਆਸ ਕਰਦਾ ਹਾਂ ਕਿ ਅਜਿਹਾ ਕਿਸੇ ਹੋਰ ਨਾਲ ਨਾ ਵਾਪਰੇ। ਅਦਾਲਤਾਂ ਅਤੇ ਟ੍ਰਿਬਿਊਨਲ ਸੇਵਾ ਦੇ ਇੱਕ ਬੁਲਾਰੇ ਨੇ ਕਿਹਾ ਕਿ ਅਸੀਂ ਜਤਿੰਦਰ ਸਿੰਘ ਤੋਂ ਕਿਸੇ ਵੀ ਪਰੇਸ਼ਾਨੀ ਲਈ ਮੁਆਫੀ ਮੰਗਦੇ ਹਾਂ ਅਤੇ ਸਾਡੇ ਸੁਰੱਖਿਆ ਅਧਿਕਾਰੀਆਂ ਨੂੰ ਇਸ ਘਟਨਾ ਨੂੰ ਮੁੜ ਵਾਪਰਨ ਤੋਂ ਰੋਕਣ ਲਈ ਚੁੱਕੇ ਜਾਣ ਵਾਲੇ ਸਹੀ ਕਦਮਾਂ ਬਾਰੇ ਯਾਦ ਦਿਵਾਵਾਂਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਨਾਤਨ ਧਰਮ ਲਈ ਸਿੱਖਾਂ ਵੱਲੋਂ ਕੀਤੇ ਕਾਰਜਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਰਾਮ ਜਨਮ ਭੂਮੀ ਅੰਦੋਲਨ ਦੀ ਸ਼ੁਰੂਆਤ ਸਿੱਖਾਂ ਨੇ ਕੀਤੀ ਸੀ ਅਤੇ ਕੋਈ ਵੀ ਭਾਰਤੀ ਉਹਨਾਂ ਦੇ ਯੋਗਦਾਨ ਨੂੰ ਕਦੇ ਨਹੀਂ ਭੁੱਲ ਸਕਦਾ। ਦੱਸ ਦਈਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਤੇ ਲਖਨਊ ਦੇ ਗੁਰਦੁਆਰਾ ਆਲਮਬਾਗ ਵਿੱਚ ਸਿੱਖਾਂ ਨੂੰ ਸੰਬੋਧਨ ਕਰਦੇ ਹੋਏ ਰਾਜਨਾਥ ਨੇ ਕਿਹਾ ਕਿ ਸਿੱਖਾਂ ਨੇ ਸਨਾਤਨ ਧਰਮ ਦੀ ਰਾਖੀ ਲਈ ਬਹੁਤ ਕੁਝ ਕੀਤਾ ਹੈ। ਰਾਮ ਜਨਮ ਭੂਮੀ ਲਈ ਸਿੱਖਾਂ ਦੇ ਯੋਗਦਾਨ ਨੂੰ ਕੋਈ ਵੀ ਭਾਰਤੀ ਭੁੱਲ ਨਹੀਂ ਸਕਦਾ। ਉਹਨਾਂ ਕਿਹਾ ਕਿ ਮੈਂ ਸਰਕਾਰੀ ਰਿਕਾਰਡਾਂ ਦੇ ਆਧਾਰ ਤੇ ਇੱਕ ਮਹੱਤਵਪੂਰਨ ਤੱਥ ਸਾਂਝਾ ਕਰਨਾ ਚਾਹੁੰਦਾ ਹਾਂ। 1 ਦਸੰਬਰ 1858 ਨੂੰ ਦਰਜ ਕੀਤੀ ਗਈ FIR ਅਨੁਸਾਰ ਸਿੱਖਾਂ ਦੇ ਇੱਕ ਸਮੂਹ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਨਾਅਰੇ ਮਾਰਦੇ ਹੋਏ ਉਸ ਇਮਾਰਤ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ ਅਤੇ ਕੰਧਾਂ ਤੇ ਥਾਂ-ਥਾਂ ਰਾਮ ਰਾਮ ਲਿਖ ਦਿੱਤਾ ਸੀ। ਰਾਜਨਾਥ ਨੇ ਕਿਹਾ ਕਿ ਰਾਮ ਜਨਮ ਭੂਮੀ ਅੰਦੋਲਨ ਸਿੱਖਾਂ ਨੇ ਸ਼ੁਰੂ ਕੀਤਾ ਸੀ। ਉਹਨਾਂ ਕਿਹਾ ਕਿ ਇਸ ਵੇਲੇ ਹਰ ਕੋਈ ਸਿੱਖਾਂ ਦੇ ਹੱਕ ਦੀ ਗੱਲ ਕਰਦਾ ਹੈ, ਪਰ ਦੇਣ ਬਾਰੇ ਕੋਈ ਕੁਝ ਨਹੀਂ ਕਹਿੰਦਾ। ਜੇਕਰ ਕੋਈ ਅਜਿਹਾ ਭਾਈਚਾਰਾ ਹੈ ਜਿਸ ਨੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕੀਤੀ ਹੈ ਅਤੇ ਫੌਜ ਵਿੱਚ ਇਸ ਦੀ ਫੀਸ ਵੀ ਬਹੁਤ ਜ਼ਿਆਦਾ ਹੈ ਤਾਂ ਉਹ ਸਿੱਖ ਭਾਈचारा है। श्री राम जन्मभूमि के लिए भी सिख समाज का योगदान यह देश कोई भी भारतवासी कभी भूल नहीं सकता है। मैं सिर्फ एक महत्वपूर्ण तथ्य आप सबके सामने यहाँ पर रखना चाहूंगा। किसी राम जन्मभूमि के लिए सरकारी आंकड़ों के अनुसार 1 दिसंबर 1858 की पुलिस की FIR के अनुसार निहंग सिखों ने गुरु गोविंद सिंह जी की जय जयकार करते हुए परिसर पर कब्जा कर लिया और सब तरफ दीवारों पर राम राम भी लिख दिया था। कार्य ऐसे निहंग सिखों ने तो यह आंदोलन भी लिखित सरकारी इतिहास में सिखों से ही प्रारंभ होता है। राम जन्मभूमि आंदोलन की बात कर रहा हूं, यह भी सिखों से ही प्रारंभ होता है। मित्रों, आज के जमाने में सब लोग हक की बात ज्यादा करते हैं और कुछ देने की बात वह कम करता है। परंतु यदि कोई कौम ऐसी है जिसके द्वारा देश के लिए कुर्बान हुए लोग और सेना में उनका प्रतिशत उनकी जनसंख्या के प्रतिशत से भी कहीं ज्यादा है, वह केवल और केवल वह सिख समुदाय है। यह बात उनको भी बताना चाहता हूं जो पूछते हैं कि सिख समाज का क्या योगदान है। क्या इस समुदाय का स्वतंत्रता संग्राम में योगदान नहीं है? क्या गुरु गोविंद सिंह जी का संघर्ष और चारों पुत्रों का बलिदान भारत के स्वतंत्रता संग्राम का यह हिस्सा नहीं है? क्या गुरु तेग बहादुर का बलिदान, जिसके लिए कहा जाता है कि उन्होंने अपना शीश दिया पर भारत का शीश नहीं झुकने दिया, बंदा सिंह बहादुर, जिन्हें बंदा वीर बैरागी कहते हैं, उनके द्वारा किया गया बलिदान और भाई मतीदास और सतीदास को मिली यात्राएं क्या हमारे स्वतंत्रता संग्राम की वह हिस्सा नहीं है? साथियों, मैं अपना सौभाग्य मानता हूं कि गृह मंत्री के रूप में मुझे गुरु नानक देव जी की 550वें प्रकाश वर्ष की जो सरकार ने कमेटी बनाई थी उसकी अध्यक्षता करने का मुझे अवसर प्राप्त हुआ।
12 बाबा गुरु नानक देव जी के 550वें प्रकाश पर्व के अवसर पर हमारी सरकार ने स्मार्ट सिटी की तर्ज पर सुल्तानपुर लोधी के ऐतिहासिक शहर जो बाबा जी से जुड़ा हुआ है एक रिलीजियस हेरिटेज कॉम्प्लेक्स पिंड बाबे नानक का बनाने का फैसला किया। हमने करतारपुर साहब कॉरिडोर का भी निर्माण करा है। अब मैं देश का रक्षा मंत्री हूं और रक्षा मंत्री के रूप में मैं सिख रेजिमेंट के इतिहास से भी अच्छी तरह हमारी सिख रेजिमेंट का ध्येय वाक्य है निश्चय कर अपनी जीत कर। और जब भी मैं जाता हूं अपने सिख जवानों के बीच जब उनके द्वारा यह नारा दिया जाता है बोले सो निहाल, उनके साथ सुर के साथ सुर मिलाते हुए मुझे ये आनंद की अनुभूति होती है, उसको शब्दों में मैं यहाँ बयान नहीं कर सकता। ਦਿੱਲੀ ਸ਼ਰਾਬ ਘੁਟਾਲਾ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਦਿੱਲੀ ਦੇ ਸਾਬਕਾ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਿਆ ਹੈ। ਅਦਾਲਤ ਨੇ ਉਹਨਾਂ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਜਸਟਿਸ ਸੰਜੀਵ ਖੰਨਾ ਤੇ ਜਸਟਿਸ ਐਸਵਾਈਐਨ ਭੱਟੀ ਦੇ ਬੈਂਚ ਨੇ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ਨੂੰ ਰੱਦ ਕਰਦਿਆਂ ਕਿਹਾ ਕਿ ਇਸ ਮਾਮਲੇ ਵਿੱਚ 336 ਕਰੋੜ ਰੁਪਏ ਦੀ ਮਨੀ ਟ੍ਰੇਲ ਸਾਬਿਤ ਹੋ ਚੁੱਕੀ ਹੈ। ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ 6 ਤੋਂ 8 ਮਹੀਨਿਆਂ ਵਿੱਚ ਮੁਕੰਮਲ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ। ਸੁਪਰੀਮ ਕੋਰਟ ਨੇ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ਨੂੰ ਰੱਦ ਕਰਦਿਆਂ ਕਿਹਾ ਕਿ ਅਸੀਂ ਕਿਹਾ ਸੀ ਕਿ ਕੁਝ ਪਹਿਲੂ ਹਜੇ ਵੀ ਸ਼ੱਕੀ ਹਨ, ਪਰ 338 ਕਰੋੜ ਰੁਪਏ ਦੇ ਟ੍ਰਾਂਸਫਰ ਦਾ ਪਹਿਲੂ ਲਗਭਗ ਸਾਬਿਤ ਹੋ ਰਿਹਾ ਹੈ, ਇਸ ਲਈ ਜ਼ਮਾਨਤ ਦੀ ਅਰਜ਼ੀ ਰੱਦ ਕੀਤੀ ਜਾ ਰਹੀ ਹੈ। ਪਰ ਇੱਕ ਗੱਲ ਹੋਰ ਦੱਸਣਾ ਚਾਹੁੰਦੇ ਹਾਂ ਕਿ ਜਾਂਚ ਏਜੰਸੀ ਨੇ ਭਰੋਸਾ ਦਿੱਤਾ ਹੈ ਕਿ 6 ਤੋਂ 8 ਮਹੀਨਿਆਂ ਵਿੱਚ ਸੁਣਵਾਈ ਪੂਰੀ ਕਰ ਲਈ ਜਾਵੇਗੀ। ਇਸ ਲਈ ਜੇਕਰ 3 ਮਹੀਨਿਆਂ ਵਿੱਚ ਅਜਿਹਾ ਲੱਗਦਾ ਹੈ ਕਿ ਮੁਕੱਦਮੇ ਦੀ ਰਫ਼ਤਾਰ ਮੱਠੀ ਹੈ ਤਾਂ ਜ਼ਮਾਨਤ ਲਈ ਪਟੀਸ਼ਨ ਦੁਬਾਰਾ ਦਾਇਰ ਕੀਤੀ ਜਾ ਸਕਦੀ ਹੈ। ਸ਼੍ਰੋਮਣੀ ਅਕਾਲੀ ਦਲ ਨੇ 1 ਨਵੰਬਰ ਨੂੰ ਹੋਣ ਵਾਲੀ ਬਹਿਸ ਦਾ ਵਿਸ਼ਾ ਸਿਰਫ ਪਾਣੀਆਂ ਤੇ ਮੁੱਦੇ ਨੂੰ ਹੀ ਰੱਖਣ ਦੀ ਮੰਗ ਕੀਤੀ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੁੰਦੜ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਤੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਉਹ ਬਹਿਸ ਤੋਂ ਭੱਜਦੇ ਨਹੀਂ, ਪਰ ਅੱਜ ਮੁੱਦਾ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦਾ ਹੈ। ਉਹਨਾਂ ਕਿਹਾ ਕਿ ਜੇਕਰ ਸਾਰੇ ਮੁੱਦਿਆਂ ਤੇ ਬਹਿਸ ਕਰਨੀ ਹੈ ਤਾਂ ਕੋਈ ਹੋਰ ਤਰੀਕ ਤੈਅ ਕੀਤੀ ਜਾਵੇ। ਇਹ ਬਹਿਸ 1947 ਤੋਂ ਸ਼ੁਰੂ ਹੋਣੀ ਚਾਹੀਦੀ ਹੈ। ਭੁੰਦੜ ਨੇ ਕਿਹਾ ਕਿ ਅੱਜ ਬਹਿਸ ਦੀ ਲੋੜ ਨਹੀਂ, ਸਗੋਂ ਇਕੱਠੇ ਬੈਠ ਕੇ ਪੰਜਾਬ ਦੇ ਸੰਕਟ ਨੂੰ ਹੱਲ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ, ਮੁੱਖ ਮੰਤਰੀ ਪਰਿਵਾਰ ਦਾ ਮੁਖੀ ਹੈ, ਇਸ ਲਈ ਉਸ ਦਾ ਫਰਜ਼ ਬਣਦਾ ਹੈ ਕਿ ਉਹ ਸਾਰੀਆਂ ਪਾਰਟੀਆਂ ਨੂੰ ਨਾਲ ਲੈ ਕੇ ਚੱਲੇ। ਉਹਨਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਤੇ ਸੁਪਰੀਮ ਕੋਰਟ ਦਾ ਫੈਸਲਾ ਆ ਗਿਆ ਹੈ, ਸਾਨੂੰ ਇਕੱਠੇ ਹੋ ਕੇ ਇਸ ਤੇ ਚਰਚਾ ਕਰਕੇ ਕੋਈ ਹੱਲ ਕੱਢਣਾ ਚਾਹੀਦਾ ਹੈ। ਭੁੰਦੜ ਨੇ ਸਪਸ਼ਟ ਕਿਹਾ ਕਿ ਅਕਾਲੀ ਦਲ ਕਦੇ ਡਰਿਆ ਨਹੀਂ ਹੈ ਤੇ ਨਾ ਹੀ ਕਦੇ ਡਰੇਗਾ। ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਜਿੱਥੇ ਹਰਿਆਣਾ ਅਤੇ ਸਾਰੀਆਂ ਸਿਆਸੀ ਪਾਰਟੀਆਂ ਪਾਣੀਆਂ ਦੇ ਮੁੱਦੇ ਤੇ ਇਕਜੁੱਟ ਹਨ, ਉੱਥੇ ਹੀ ਪੰਜਾਬ ਤੋਂ ਰਾਜ ਸਭਾ ਮੈਂਬਰ ਅਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਹਰਿਆਣਾ ਦਾ ਪੱਖ ਲੈ ਰਹੇ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਕਿਸੇ ਵੀ ਤਰ੍ਹਾਂ ਦਾ ਵਿਵਾਦ ਨਹੀਂ ਚਾਹੁੰਦਾ, ਪਰ ਬਹਿਸ ਦੀ ਤਾਂ ਪਾਰਟੀ ਦੀ ਮੀਟਿੰਗ ਹੋਣੀ ਚਾਹੀਦੀ ਸੀ ਤਾਂ ਜੋ ਸਾਂਝੀ ਰਣਨੀਤੀ ਬਣਾ ਕੇ ਇਸ ਮਾਮਲੇ ਨੂੰ ਹੱਲ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਜੇਕਰ ਕੋਈ ਬਹਿਸ ਕਰਵਾਉਣੀ ਹੈ ਤਾਂ ਇਸ ਸੰਬੰਧੀ ਸਪਸ਼ਟ ਨਿਯਮ ਹੋਣੇ ਚਾਹੀਦੇ ਹਨ ਕਿ ਕਿਹੜੀ ਪਾਰਟੀ ਨੇ ਪਹਿਲਾਂ ਬੋਲਣਾ ਹੈ ਅਤੇ ਕਿਸ ਪਾਰਟੀ ਨੇ ਸਮੁੱਚੀ ਬਹਿਸ ਨੂੰ ਬਾਅਦ ਵਿੱਚ ਸਮੇਟਣਾ ਹੈ। ਉਹਨਾਂ ਕਿਹਾ ਕਿ ਸਟੇਜ ਸਥਾਨ ਅਤੇ ਸੰਚਾਲਨ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਫੈਸਲਾ ਕੀਤਾ ਹੈ। ਹੁਣ ਤੱਕ ਇਹ ਫੈਸਲਾ ਨਹੀਂ ਕੀਤਾ ਗਿਆ ਹੈ ਕਿ ਇਸ ਬਹਿਸ ਵਿੱਚ ਕਿਸ ਪਾਰਟੀ ਦੇ ਕਿੰਨੇ ਮੈਂਬਰ ਹਿੱਸਾ ਲੈਣ ਲਈ ਆਉਣਗੇ। ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿੱਤੀ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਇਸ ਲਈ ਸਰਕਾਰ ਨੂੰ ਇਹ ਵੀ ਸਪਸ਼ਟ ਕਰਨਾ ਚਾਹੀਦਾ ਹੈ ਕਿ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਬਹਿਸ ਵਿੱਚ ਆਉਣਗੇ ਜਾਂ ਨਹੀਂ। ਉਹਨਾਂ ਕਿਹਾ ਕਿ ਮੁੱਖ ਮੰਤਰੀ ਮਾਨ ਨੂੰ ਤਾਕਤ ਨਾਲ ਕੇਸ ਲੜਨ ਦੀ ਲੋੜ ਹੈ। ਸੋ ਅੱਜ ਜੋ ਸੰਕਟ ਹੈ ਪੰਜਾਬ ਤੇ ਉਹ ਪੰਜਾਬ ਦੇ ਪਾਣੀਆਂ ਦਾ ਸੰਕਟ ਹੈ, ਜਿਸ ਵਾਸਤੇ ਜੋ 1 ਨਵੰਬਰ ਦਾ ਸੱਦਾ ਆਲ ਪਾਰਟੀ ਕਹਿ ਕੇ ਗਵਰਨਮੈਂਟ ਵੱਲੋਂ ਦਿੱਤਾ ਗਿਆ ਹੈ, ਉਹਦੇ ਤੇ ਕੱਲ੍ਹ ਅਸੀਂ ਸਟੇਟਮੈਂਟ ਦਿੱਤੀ ਸੀ, ਜਿਸ ਦਾ ਮਤਲਬ ਸੀ ਕਿ ਉਸ ਤੋਂ ਪਹਿਲਾਂ ਬੈਠ ਕੇ 1 ਨਵੰਬਰ ਤੋਂ ਅੱਜ ਤੱਕ ਅਸੀਂ ਟਾਈਮ ਦਿੱਤਾ ਸੀਗਾ। ਕੱਲ੍ਹ ਅਸੀਂ ਕਿਹਾ ਸੀ ਕਿ 1 ਵਜੇ ਤੱਕ ਇਕੱਠੇ ਬੈਠੀਏ, ਬੈਠ ਕੇ ਏਜੰਡਾ ਤੈਅ ਕਰੀਏ, ਸਿਸਟਮ ਤੈਅ ਕਰੀਏ, ਕਿੰਨੇ ਬੰਦੇ, ਕਿਹੜੀ ਪਾਰਟੀ, ਕੌਣ ਆਉਣਾ, ਕਿੱਥੇ ਬੈਠੀ ਹੈ ਅਤੇ ਕੌਣ ਉਸ ਨੂੰ ਜਿਹੜਾ ਹੈ ਅੱਗੇ ਕਰੇ, ਜਿਹੜਾ ਏਜੰਡਾ ਚਲਾਵੇ। ਅਤੇ ਇਹ ਸਾਡੇ ਪੁਆਇੰਟ ਸੀ। ਲੇਕਿਨ ਅਫਸੋਸ ਹੈ, ਦੁੱਖ ਹੈ ਕਿ ਜਿਸ ਪਾਰਟੀ ਨੂੰ, ਆਪ ਸਰਕਾਰ ਨੂੰ ਪੰਜਾਬੀਆਂ ਨੇ ਸਮੁੱਚਿਆਂ ਨੇ ਸਮੁੱਚੀ ਜ਼ਿੰਮੇਵਾਰੀ ਦਿੱਤੀ ਹੈ, ਕਿਉਂਕਿ ਸਟੇਟ ਦਾ ਜਿਹੜਾ ਵਾਰਸ ਹੈ ਉਹ ਜੋ ਮੌਕੇ ਦੀ ਸਰਕਾਰ ਹੈ ਉਸ ਦਾ ਮੁੱਖ ਮੰਤਰੀ ਹੁੰਦਾ ਹੈ। ਹਮੇਸ਼ਾ ਡੈਮੋਕ੍ਰੇਸੀ ਹੈ ਔਰ ਜ਼ਿੰਮੇਵਾਰੀ ਘਰ ਦਾ ਜਿਹੜਾ ਮੁਖੀ ਹੈ ਉਸ ਦੀ ਹੁੰਦੀ ਹੈ ਕਿ ਘਰ ਨੂੰ ਚਲਾਉਣਾ ਕਿਵੇਂ ਹੈ, ਸੰਕਟ ਆ ਗਿਆ ਤਾਂ ਸਾਰੇ ਪਰਿਵਾਰ ਨੂੰ ਇਕੱਠੇ ਕਰਕੇ ਹੱਲ ਕਿਵੇਂ ਕਰਨਾ ਹੈ। ਲੇਕਿਨ ਦੁੱਖ ਹੈ ਕਿ ਅਸੀਂ ਵਿਧੀ ਵਿਧਾਨ ਦੀ ਗੱਲ ਕੀਤੀ ਹੈ, ਅਸੂਲ ਦੀ ਗੱਲ ਕੀਤੀ ਹੈ, ਪਾਣੀ ਦੀ ਗੱਲ ਕੀਤੀ ਹੈ, ਉਲਟਾ ਬਿਆਨ ਆ ਗਿਆ ਸਰਕਾਰ ਦਾ ਕਿ ਡਰ ਗਏ।
ਡਰ ਕੇ ਕੋਈ ਉੱਥੇ ਕੌਡੀ ਬਾਡੀ ਤਾਂ ਖੇਡਣੀ ਨਹੀਂ ਕਿ ਉਹ ਹਾਰ ਗਿਆ, ਉਹ ਜਿੱਤ ਗਿਆ। ਨਾ ਕੋਈ ਝਗੜਾ ਕਰਨਾ ਤਲਵਾਰਾਂ ਨਾਲ ਕਿ ਉਹ ਹਾਰ ਗਿਆ। ਝਗੜਾ ਤਾਂ ਸਾਡਾ ਹੈ ਸੁਪਰੀਮ ਕੋਰਟ ਦੇ ਫੈਸਲੇ 'ਤੇ ਇਕੱਠੇ ਹੋ ਕੇ ਉਸ ਨੂੰ ਹੱਲ ਕਰਨ ਦਾ, ਨਾ ਕਿ ਸਾਡਾ ਕੋਈ ਆਪਸ ਵਿੱਚ ਝਗੜਾ ਹੈ। ਲੇਕਿਨ ਇੱਕ ਗੱਲ ਅਸੀਂ ਕਹਿ ਦੇਣੀ ਚਾਹੁੰਦੇ ਹਾਂ, ਪਾਰਟੀ ਵੱਲੋਂ ਸਮੁੱਚੀ ਵੱਲੋਂ ਸਾਰੇ ਜ਼ਿੰਮੇਵਾਰ ਸੱਜਣ ਅਸੀਂ ਬੈਠੇ ਹਾਂ ਕਿ ਅਕਾਲੀ ਦਲ ਨਾ ਕਦੇ ਡਰਿਆ ਨਾ ਕਦੇ ਡਰੇਗਾ। ਅਕਾਲੀ ਦਲ ਉਹ ਜਮਾਤ ਹੈ ਜਿਹੜੀ 103 ਸਾਲ ਪੁਰਾਣੀ ਹੈ, ਜਿਸ ਨੇ ਦੁਨੀਆ 'ਚ ਜਦੋਂ ਕੋਈ ਅੰਗਰੇਜ਼ ਨੂੰ ਹਰਾ ਨਹੀਂ ਸਕਿਆ, ਇਸ ਪਾਰਟੀ ਦੇ ਸਾਡੇ ਬਜ਼ੁਰਗਾਂ ਨੇ ਹਰਾਇਆ ਕੁਰਬਾਨੀਆਂ ਕਰਕੇ। ਪਰ ਮੈਂ ਕਹਿਣਾ ਚਾਹੁੰਦਾ ਕਿ ਜੇ ਡਿਬੇਟ ਕਰਨੀ ਹੈ, ਡਿਬੇਟ ਫਿਰ ਅੱਜ ਤੋਂ ਨਾ ਕਰੋ। ਜਿਸ ਦਿਨ ਆਜ਼ਾਦੀ ਤੋਂ ਬਾਅਦ 47 ਤੋਂ ਪੰਜਾਬ ਅੱਡ ਹੋਇਆ ਹੈ, ਪੰਜਾਬ ਨੂੰ ਤਾਂ ਤਕਲੀਫ ਉਸ ਦਿਨ 'ਤੇ ਆਉਣ ਲੱਗੀ, ਅਤੇ ਫਿਰ 47 ਤੋਂ ਲੈ ਕੇ ਕਿਉਂ ਨਾ ਅੱਜ ਤੱਕ ਬਹਿਸ ਕਰੋ? 66 ਤੋਂ ਕਿਉਂ ਕਰੋ? 47 ਤੋਂ ਹੀ ਪੰਜਾਬ ਦੋ ਹਿੱਸੇ ਹੋਇਆ। ਪਹਿਲਾਂ ਤਾਂ ਪੰਜਾਬ ਉਦੋਂ ਹੀ ਵੰਡਿਆ ਗਿਆ। ਫਿਰ ਜੋ ਕਤਲੇਆਮ ਹੋਇਆ ਦੁਨੀਆ 'ਤੇ ਆਜ਼ਾਦੀ ਦਾ ਦੁੱਖ ਅਸੀਂ ਭੁੱਲਿਆ ਕਿ 10 ਲੱਖ ਦੇ ਕਰੀਬ ਸਾਡੇ ਸ਼ਹੀਦੀਆਂ ਪਾਈਆਂ ਭਰਾਵਾਂ ਨੇ ਤੇ ਉੱਜੜ ਕੇ ਆਏ, ਘਰ ਘਾਟ ਛੱਡੇ, ਝੁੱਗੀਆਂ 'ਤੇ ਬੈਠੇ ਆ ਕੇ। ਅੱਜ ਬਹਿਸ ਦਾ ਵਿਸ਼ਾ ਕੇਵਲ ਤੇ ਕੇਵਲ ਪਾਣੀ ਹੈ। ਅਸੀਂ ਜ਼ਿੰਮੇਵਾਰ ਪਾਰਟੀ ਹਾਂ, ਅਸੀਂ ਨਾ ਭੱਜਿਆ ਨਾ ਭੱਜਾਂਗੇ। ਉਸ ਬਹਿਸ ਵਾਸਤੇ ਕੋਈ ਵੱਖਰੀ ਤਰੀਕ ਰੱਖ ਲੈਣ ਤੇ 66 ਨਹੀਂ 47 ਤੋਂ ਰੱਖ ਲੈਣ, ਅਸੀਂ ਤਿਆਰ ਹਾਂ। ਲੇਕਿਨ ਅੱਜ ਜ਼ਿੰਮੇਵਾਰ ਪਾਰਟੀ ਤੌਰ 'ਤੇ ਅਸੀਂ ਕਹਿਣਾ ਚਾਹੁੰਦੇ ਹਾਂ, ਕੋਈ ਛੋਟਾ ਨਹੀਂ ਕੋਈ ਵੱਡਾ ਨਹੀਂ। ਅੱਜ ਸਮੁੱਚੇ ਪੰਜਾਬੀ ਨੂੰ ਅਪੀਲ ਕਰਦੇ ਆ ਕਿ ਅਸੀਂ ਪੰਜਾਬੀ ਉੱਥੇ ਝਗੜਾ ਕਰਕੇ ਤਮਾਸ਼ਾ ਦਿਖਾਉਣਾ, ਦੂਜੇ ਨੂੰ ਹੋਰ ਕਮਜ਼ੋਰ ਹੋ ਕੇ ਦਿਖਾਉਣਾ ਕਿ ਅਸੀਂ ਇਕੱਠੇ ਹੋ ਕੇ ਤਾਂ ਹੱਲ ਕੱਢਣਾ ਹੈ। ਪਹਿਲੀ ਤਾਂ ਸਾਡੀ ਇਹ ਰਾਏ ਸੀ ਵੀ ਬਹਿਸ ਨਹੀਂ ਹੋਣੀ ਚਾਹੀਦੀ, ਇਹ ਸਰਬ ਪਾਰਟੀ ਮੀਟਿੰਗ ਹੋਣੀ ਚਾਹੀਦੀ ਮੀਟਿੰਗ, ਕਿਉਂਕਿ ਮਸਲਾ ਗੰਭੀਰ ਆ। ਮਸਲਾ ਚਿੰਤਾ ਕਰਕੇ ਇਹਦੇ ਚੋਂ ਹੱਲ ਕੱਢਣ ਦਾ ਮਸਲਾ ਤਾਂ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦਾ ਮਸਲਾ ਤਾਂ ਇੱਕ ਸਾਂਝੀ ਰਣਨੀਤੀ, ਸਾਂਝੀ ਵਿਉਂਤਬੰਦੀ ਤਿਆਰ ਕਰਨ ਦਾ। ਉਹ ਕਮਰੇ ਵਿੱਚ ਬੈਠ ਕੇ ਸਾਰੀਆਂ ਪਾਰਟੀਆਂ ਦੇ ਆਗੂ ਸਾਹਿਬਾਨ ਉਹ ਤਿਆਰ ਕਰ ਸਕਦੇ ਸੀ, ਪਰ ਬਦਕਿਸਮਤੀ ਨਾਲ ਮੁੱਖ ਮੰਤਰੀ ਸਾਹਿਬ ਨੇ ਇਹਦਾ ਨਾਮ ਬਹਿਸ ਰੱਖਤਾ। ਤੇ ਬਹਿਸ ਵਾਸਤੇ ਵੀ ਸਾਡਾ ਕਹਿਣਾ ਸੀ ਕੱਲ ਵੀ ਇਹਦੇ ਕੋਈ ਨੋਰਮਸ ਤੈਅ ਕਰਨੇ ਹੋਣਗੇ, ਵਿਧੀ ਵਿਵਸਥਾ ਤਿਆਰ ਕਰਨੀ ਪਏਗੀ, ਇਹਦਾ ਤਰੀਕਾ ਤਿਆਰ ਕਰਨਾ ਪਏਗਾ। ਉਹਦੇ ਲਈ ਤੁਹਾਨੂੰ ਪਹਿਲਾਂ ਇੱਕ ਛੋਟੀ ਮੀਟਿੰਗ ਸਾਰੀਆਂ ਪਾਰਟੀਆਂ ਦੇ ਆਗੂਆਂ ਦੀ ਅੱਜ ਦੁਪਹਿਰ ਤੱਕ ਸੱਦ ਕੇ ਉਹਦੇ 'ਚ ਤੈਅ ਕਰਨਾ ਪਏਗਾ ਕਿ ਕਿਹੜਾ ਬੰਦਾ ਪਹਿਲਾਂ ਬੋਲੇਗਾ ਤੇ ਕਿਹੜਾ ਬੰਦਾ ਸਟੇਜ ਚਲਾਏਗਾ। ਹੁਣ ਇਹ ਤਾਂ ਨਹੀਂ ਹੈ ਵੀ ਆਪੇ ਉਹਨੇ ਰੱਖਤਾ ਬਹਿਸ, ਆਪੇ ਜਗ੍ਹਾ ਚੁਣ ਲਈ, ਆਪੇ ਸਟੇਜ ਸੈਕਟਰੀ ਚੁਣ ਲਿਆ, ਤੇ ਫਿਰ ਉਹ ਬਹਿਸ ਦਾ ਨਿਚੋੜ ਕੌਣ ਕੱਢੇਗਾ? ਉਹ ਵੀ ਨਿਰਪੱਖ ਬੰਦੇ ਹੋਣੇ ਚਾਹੀਦੇ ਆ, ਵੀ 3 ਜਾਂ 4 ਬੰਦੇ ਨਿਰਪੱਖ ਹੋਣ, ਜਿਹੜਾ ਉਹਦੀ ਸਟੇਟਮੈਂਟ ਬਾਅਦ ਨਿਚੋੜ ਕੱਢ ਕੇ ਦੇਣ। ਤੇ ਫਿਰ ਸਟੇਜ ਸੈਕਟਰੀ ਵੀ ਨਿਰਪੱਖ ਹੋਵੇ, ਤੇ ਫਿਰ ਕਿਹਨੇ ਪਹਿਲਾਂ ਬੋਲਣਾ ਕਿਹਨੇ ਪਿੱਛੋਂ ਬੋਲਣਾ, ਤੇ ਆਡੀਅנס ਦੇ ਵਿੱਚ ਕਿੰਨੇ ਬੰਦੇ ਹੋਣਗੇ, ਉਹਨਾਂ ਨੂੰ ਪਾਸ ਕਿਵੇਂ ਜਾਰੀ ਕੀਤੇ ਜਾਣਗੇ। ਜਾਨੀ ਸਾਰੇ ਨੋਰਮ ਵਿਧੀ ਵਿਵਸਥਾ ਤੈਅ ਕਰਨ ਵਾਸਤੇ ਇੱਕ ਪ੍ਰੀਲਿਮਿਨਰੀ ਮੀਟਿੰਗ ਜਿਹੜੀ ਆ ਉਸ ਤੋਂ ਪਹਿਲਾਂ ਡਿਸਕਸ਼ਨ ਤੋਂ ਹੋਣੀ ਚਾਹੀਦੀ ਆ। ਉਹਦੇ ਲਈ ਅਸੀਂ ਮੰਗ ਕੀਤੀ ਸੀ ਕਿ ਤੁਸੀਂ 1 ਵਜੇ ਤੱਕ ਸਾਰੀਆਂ ਪਾਰਟੀਆਂ ਨੂੰ ਸੱਦਾ ਦੇ ਕੇ ਉਹਦੀ ਤਿਆਰ ਕਰੋ, ਨਹੀਂ ਫਿਰ ਪਾਰਟੀਆਂ ਆਪਣੇ ਆਪਣੇ ਤੌਰ ਤੇ ਕੋਈ ਹੋਰ ਆ ਚੁਣਨ। ਤੇ ਉਹਨਾਂ ਨੇ ਇਹਨੂੰ ਗਲਤ ਅਰਥ ਸਮਝ ਕੇ ਵੀ ਸ਼ਾਇਦ ਅਕਾਲੀ ਦਲ ਇਸ ਗੱਲ ਤੋਂ ਭੱਜਿਆ। ਜਿਵੇਂ ਭੁੰਦੜ ਸਾਹਿਬ ਨੇ ਦੱਸਿਆ ਵੀ ਅਕਾਲੀ ਦਲ ਤਾਂ ਕਦੇ ਨਹੀਂ ਭੱਜਿਆ, ਪਰ ਅਸੀਂ ਇਹਨੂੰ ਲੜਾਈ ਦਾ ਅਖਾੜਾ ਨਹੀਂ ਬਣਾਉਣਾ ਚਾਹੁੰਦੇ। ਅਸੀਂ ਇਹਨੂੰ ਆਪਸੀ ਜੁੰਡੋ ਜੁੰਡੀ ਨਹੀਂ ਕਰਨਾ ਦੇ ਵਿੱਚ ਨਹੀਂ ਬਣਾਉਣਾ ਚਾਹੁੰਦੇ। ਅਸੀਂ ਚਾਹੁੰਦੇ ਹਾਂ ਵੀ ਗੰਭੀਰਤਾ ਨਾਲ ਪਾਣੀ ਨੂੰ ਰੋਕਣ ਦਾ ਮਸਲਾ, ਅੱਜ ਪਾਣੀਆਂ ਨੂੰ ਰੋਕਣ ਦਾ ਬਚਾਉਣ ਦਾ ਮਸਲਾ, ਨਾ ਕਿ ਆਪਸ ਵਿੱਚ ਜੁੰਡੋ ਜੁੰਡੀ ਹੋਣ ਦਾ ਮਸਲਾ। ਕਿਉਂਕਿ ਸਾਰਾ ਸਿਸਟਮ ਜਿਹੜਾ ਕੇਜਰੀਵਾਲ ਚਲਾ ਰਿਹਾ, ਸਾਰੀ ਰਿਮੋਟ ਕੰਟਰੋਲ ਕੇਜਰੀਵਾਲ ਸਾਹਿਬ ਦੇ ਹੱਥ 'ਚ ਆ। ਤੇ ਭਗਵੰਤ ਮਾਨ ਹੋਣੀ ਜੇ ਉੱਥੇ ਬਹਿਸ ਕਰਾ ਕੇ ਜਾਬਾਂ ਦੇ ਭੇਡ ਕਰਾ ਕੇ ਤੇ ਹਦਾਇਤਾਂ ਕੇਜਰੀਵਾਲ ਸਾਹਿਬ ਤੋਂ ਲੈਣ ਚਲੇ ਜਾਣ, ਫਿਰ ਉਹਦੇ ਕੀ ਅਰਥ ਨਿਕਲਣਗੇ? ਕਿਉਂਕਿ ਹੁਣ ਵਿਧਾਨ ਸਭਾ ਦਾ ਸੈਸ਼ਨ ਹੋਇਆ, ਵਿਧਾਨ ਸਭਾ ਦੇ ਸੈਸ਼ਨ 'ਚ ਭਾਵੇਂ ਉਹ ਇਲੀਗਲ ਸੀ ਸੈਸ਼ਨ, ਤੇ ਇਲੀਗਲ ਕਹਿ ਕੇ ਆਪ ਹੀ ਸਰਕਾਰ ਨੇ ਮੰਨ ਕੇ ਸੈਸ਼ਨ ਡਰੌਪ ਕਰਤਾ, ਪਰ ਘੱਟੋ ਘੱਟ ਉਸ ਮੌਕੇ ਦਾ ਫਾਇਦਾ ਉਠਾ ਕੇ ਇੱਕ ਸਾਂਝਾ ਮਤਾ ਤਾਂ ਤਿਆਰ ਕਰ ਸਕਦੇ ਸੀ ਪਾਣੀਆਂ ਨੂੰ ਰੋਕਣ ਦਾ, ਪਾਣੀਆਂ ਦੇ ਡਾਕੇ ਨੂੰ ਰੋਕਣ ਦਾ। ਪਰ ਉਹ ਵੀ ਨਹੀਂ ਮਤਾ ਪਾਇਆ, ਕਿਉਂਕਿ ਉੱਪਰੋਂ ਹਦਾਇਤਾਂ ਜੋ ਜਾਣਕਾਰੀ ਸਾਨੂੰ ਆਈ ਆ ਵੀ ਉਹ ਕੇਜਰੀਵਾਲ ਸਾਹਿਬ ਨੇ ਹਦਾਇਤਾਂ ਦਿੱਤੀਆਂ ਵੀ ਤੁਸੀਂ ਇਸ ਤਰ੍ਹਾਂ ਦਾ ਮਤਾ ਕੋਈ ਲੈ ਕੇ ਨਹੀਂ ਆਉਣਾ। ਉਸ ਮਤੇ ਤੋਂ ਬਚਣ ਦੇ ਮਾਰਿਆ ਨਹੀਂ ਅਸੈਂਬਲੀ ਸੈਸ਼ਨ ਹੀ ਡਰੌਪ ਕਰਤਾ। ਸੋ ਇਸ ਲਈ ਸਾਡੀ ਇਹ ਵੀ ਗੱਲ ਆ, ਅਸੀਂ ਪਾਰਟੀ ਵੱਲੋਂ ਮੰਗ ਕਰਦੇ ਆ ਵੀ ਕੀ ਜਿਹੜਾ 1 ਤਰੀਕ ਆ ਕਿ ਉਹਨੂੰ ਕੇਜਰੀਵਾਲ ਸਾਹਿਬ ਆਉਣਗੇ ਉੱਥੇ, ਕੀ ਤੁਸੀਂ ਵਿਧੀ ਵਿਵਸਥਾ ਨੋਰਮ ਜਿਹੜੇ ਤੈਅ ਕਰਨੇ ਆ ਉਹਦੇ ਲਈ ਉਹ ਤੋਂ ਪਹਿਲਾਂ ਮੀਟਿੰਗ ਕਰਨ ਨੂੰ ਤਿਆਰ ਹੋ? ਕੱਲ ਜਿਸ ਤਰੀਕੇ ਮੁੱਖ ਮੰਤਰੀ ਸਾਹਿਬ ਦਾ ਰਿਐਕਸ਼ਨ ਆਇਆ, ਮੇਰਾ ਖਿਆਲ ਹਾਲੇ ਸਾਡੀ ਈਮੇਲ ਪਹੁੰਚੀ ਆ ਅਖਬਾਰਾਂ ਦੇ ਦਫ਼ਤਰਾਂ 'ਚ, ਤੇ ਨਾਲ ਹੀ ਇੱਦਾਂ ਦਾ ਰਿਐਕਸ਼ਨ ਆ ਗਿਆ ਕਿ ਭਜਾ ਤੇ ਮੈਂ ਤਾਂ ਪਹਿਲੇ ਕਿਹਾ ਸੀ ਇਹ ਮੁਕਾਬਲਾ ਨਹੀਂ ਕਰ ਸਕਦੇ, ਦੂਜੇ ਕਰ ਸਕਦੇ, ਵੀ ਚਲੋ ਅਸੀਂ ਤਾਂ ਭੱਜ ਗਏ। ਗੱਲ ਪੰਜਾਬ ਨੂੰ ਬਚਾਉਣ ਦੀ ਆ, ਮੁੱਖ ਮੰਤਰੀ ਸਾਹਿਬ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਆ। ਸਾਨੂੰ ਕੱਢ ਲਿਓ ਗਾਲਾਂ ਜਿੰਨੀਆਂ ਕੱਢੀਆਂ, ਅਸੀਂ ਕਦੋਂ ਰੋਕਦੇ ਹਾਂ?
ਪਰ ਮਸਲਾ ਇਸ ਚੀਜ਼ ਦਾ ਹੈ ਕਿ ਜਿਹੜਾ ਢੰਗ ਤਰੀਕਾ ਉੱਥੇ ਤੁਸੀਂ ਚੂਜ਼ ਕਰਨਾ ਚਾਹੁੰਦੇ ਹੋ। ਪਹਿਲੀ ਗੱਲ ਤਾਂ ਤੁਹਾਡੀ ਆਪਣੀ ਗੱਲ ਤੋਂ ਲੱਗਦਾ ਕਿ ਤੁਸੀਂ SYL ਦਾ ਇਸ਼ੂ ਉੱਥੇ ਡਿਵਰਟ ਕਰਨਾ ਚਾਹੁੰਦੇ ਹੋ, ਤੇ ਬਾਕੀ ਇਸ਼ੂ ਜਿੰਨੇ ਆ ਉਹਨਾਂ ਦੇ ਉੱਤੇ ਫੋਕਸ ਕਰਕੇ ਤੇ ਤੁਸੀਂ ਵਾਹਵਾ ਕੱਟਣੀ ਚਾਹੁੰਦੇ ਹੋ। ਅਸੀਂ ਬਾਕੀ ਇਸ਼ੂ ਤੋਂ ਭੱਜਦੇ ਨਹੀਂ, ਜਿਵੇਂ ਭੁੰਦਰ ਸਾਹਿਬ ਨੇ ਕਿਹਾ ਵੀ ਡੇਟ ਵੱਖਰੀ ਰੱਖ ਲਓ, ਨਾਲ ਦੀ ਨਾਲ ਰੱਖ ਲਿਓ, ਜਿਹੜਾ ਮਰਜ਼ੀ ਇਸ਼ੂ ਡਿਸਕਸ ਕਰ ਲਓ, ਪਰ ਮੇਨ ਜਿਹੜੀ ਪੰਜਾਬ ਦੀ ਜਿੰਦ ਜਾਨ ਪਾਣੀ ਹੈ ਉਹਨੂੰ ਬਚਾਉਣ ਵਾਸਤੇ ਕੀ ਕਰਨਾ, ਇਹ ਘੱਟੋ ਘੱਟ ਪਾਰਟੀਆਂ ਦੀ ਲੀਡਰਸ਼ਿਪ ਨਾਲ ਬੈਠ ਕੇ ਸਲਾਹ ਤਾਂ ਕਰਨੀ ਬਣਦੀ। ਏਜੰਡਾ ਕਿਸੇ ਨੂੰ ਕੋਈ ਪਤਾ ਨਹੀਂ, ਕਿਵੇਂ ਕੰਡਕਟ ਹੋਊਗੀ ਕੋਈ ਪਤਾ ਨਹੀਂ। 30 ਮਿੰਟ ਤੁਸੀਂ ਕਹਿੰਦੇ ਹੋ, ਅੱਛਾ ਜੇ ਹੁਣ ਕੋਈ ਡਰੱਗਸ ਤੇ ਕਿਸੇ ਨੇ ਬੋਲਣਾ ਹੋਵੇ ਤਾਂ 30 ਮਿੰਟ ਤਾਂ ਡਰੱਗਸ ਵਾਸਤੇ ਹੀ ਘੱਟ ਹੈ। ਤੇ ਪਾਣੀਆਂ ਦਾ ਜਿਹੜਾ ਇਤਿਹਾਸ ਹੈ ਇਹ 70 ਸਾਲਾਂ ਦਾ, ਉਹਨੂੰ ਤੁਸੀਂ ਕਿਵੇਂ ਜਿਹੜੇ ਹੈਗੇ 30 ਮਿੰਟਾਂ ਦੇ ਵਿੱਚ ਡਿਸਕ੍ਰਾਈਬ ਕਰ ਲੂਗਾ, ਤੇ ਬਾਕੀ ਇਸ਼ੂ ਤੇ ਕੀ ਜਵਾਬ ਦਊਗਾ। ਇਸ ਕਰਕੇ ਅਸੀਂ ਫਿਰ ਬੇਨਤੀ ਕਰਦੇ ਹਾਂ ਕਿ ਹਾਲੇ ਸਮਾਂ ਹੈ, ਮੁੱਖ ਮੰਤਰੀ ਸਾਹਿਬ ਨੂੰ ਗੱਲ ਨੂੰ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਕਿ ਤੁਸੀਂ ਪਾਰਟੀਆਂ ਨਾਲ ਮੀਟਿੰਗ ਕਰ ਲਓ, ਅੱਜ ਮੀਟਿੰਗ ਕਰਕੇ ਤੈਅ ਕਰ ਲਓ ਉਹਦੇ 'ਚ ਕੀ ਏਜੰਡਾ ਹੋਊਗਾ, ਕੌਣ ਚਲਾਊਗਾ, ਕਿਵੇਂ ਚੱਲੂਗਾ, ਕਿਸ ਜਾਂ ਅਸਲੀ ਆਪਣੀ ਸੋਚ ਕੀ ਹੋਣੀ ਚਾਹੀਦੀ ਹੈ, ਉਹ ਚੀਜ਼ ਤੈਅ ਕਰ ਲਓ। ਇਸ ਕਰਕੇ ਮੈਂ ਹਾਲੇ ਵੀ ਆਸ ਕਰਦਾ ਕਿ ਜਿਹੜੀ ਹੈਗੀ ਹੈ ਬੈਟਰ ਸੈਂਸ ਵਿਲ ਪ੍ਰਵੇਲ, ਔਰ ਪੰਜਾਬ ਦੇ ਹਿੱਤ ਦੇ ਵਿੱਚ ਮੁੱਖ ਮੰਤਰੀ ਸਾਹਿਬ ਕੋਈ ਸਹੀ ਸੋਚ ਅਪਣਾਉਣਗੇ ਔਰ ਨਾਲ ਸਾਰਿਆਂ ਨੂੰ ਲੈ ਕੇ ਇਕੱਠੇ ਚੱਲਣ ਦੀ ਲੋੜ ਜਿਹੜੀ ਹੈਗੀ ਆ ਉਸ ਪਾਸੇ ਗੰਭੀਰਤਾ ਨਾਲ ਧਿਆਨ ਦੇਣਗੇ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਹੋਰ ਚਿੱਠੀ ਲਿਖੀ ਹੈ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸੈਸ਼ਨ ਨੂੰ ਲੈ ਕੇ ਯੂ ਟਰਨ ਲੈ ਲਿਆ ਹੈ। ਰਾਜਪਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖਿਆ ਹੈ, ਜਿਸ ਵਿੱਚ ਉਹਨਾਂ ਕਿਹਾ ਕਿ 27 ਬਿੱਲਾਂ ਵਿੱਚੋਂ 22 ਬਿੱਲਾਂ ਨੂੰ ਪਹਿਲਾਂ ਹੀ ਮਨਜ਼ੂਰੀ ਦੇ ਦਿੱਤੀ ਗਈ ਹੈ। 5 ਬਿੱਲ ਪੈਂਡਿੰਗ ਹਨ, ਜਿਨ੍ਹਾਂ ਤੇ ਉਹ ਵਿਚਾਰ ਚਰਚਾ ਕਰਨ ਨੂੰ ਤਿਆਰ ਹਨ। ਦੱਸ ਦੇਈਏ ਕਿ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਵੱਲੋਂ 3 ਮਨੀ ਬਿੱਲਾਂ ਨੂੰ ਰੋਕੇ ਜਾਣ ਖਿਲਾਫ ਸੂਬਾ ਸਰਕਾਰ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਇਹ ਕਦਮ ਜਿਹੇ ਸਮੇਂ ਚੁੱਕਿਆ ਗਿਆ ਜਦੋਂ ਕਿ ਵਿਧਾਨ ਸਭਾ ਸੈਸ਼ਨ ਬੁਲਾਉਣ ਅਤੇ ਬਿੱਲਾਂ ਨੂੰ ਪਾਸ ਕਰਵਾਉਣ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਸਮਝੌਤੇ ਸੰਬੰਧੀ ਗੱਲਬਾਤ ਚੱਲ ਰਹੀ ਹੈ। ਪਰ ਉਸ ਤੋਂ ਪਹਿਲਾਂ ਰਾਜਪਾਲ ਦਾ ਸੁਭਾਅ ਨਰਮ ਪੈ ਗਿਆ। ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਪੈਂਡਿੰਗ ਬਿੱਲਾਂ ਤੇ ਚਰਚਾ ਕਰਨ ਲਈ ਕਿਹਾ ਹੈ। ਸੁਪਰੀਮ ਕੋਰਟ ਵੱਲੋਂ ਮਨੀਸ਼ ਸਿਸੋਦੀਆ ਦੀ ਜ਼ਮਾਨਤ ਖਾਰਜ ਕਰਨ ਮਗਰੋਂ ਆਮ ਆਦਮੀ ਪਾਰਟੀ ਦੀ ਸਰਕਾਰ ਨਿਸ਼ਾਨੇ ਤੇ ਆ ਗਈ ਹੈ। ਦੱਸਦੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਮਜੀਠੀਆ ਨੇ ਪੰਜਾਬ ਐਕਸਾਈਜ਼ ਪਾਲਿਸੀ ਦੀ ਜਾਂਚ ਦੀ ਮੰਗ ਕੀਤੀ ਹੈ। ਦੱਸਦੀ ਕਿ ਵਿਕਰਮ ਮਜੀਠੀਆ ਨੇ ਮੰਗ ਕਰਦੇ ਹੋਏ ਕਿਹਾ ਕਿ ਈਡੀ ਤੇ CBI ਨੂੰ ਪੰਜਾਬ ਸ਼ਰਾਬ ਕੇਸ ਨੀਤੀ ਵਿੱਚ ਵੀ ਕਾਰਵਾਈ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਹ ਸਿਸੋਦੀਆ, ਮਾਨ ਤੇ ਹਰਪਾਲ ਚੀਮਾ ਸਣੇ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਇੱਕੋ ਟੀਮ ਵੱਲੋਂ ਪਾਲਿਸੀ ਤਿਆਰ ਕੀਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਮਜੀਠੀਆ ਨੇ ਟਵੀਟ ਕਰਦਿਆਂ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਦਿੱਲੀ ਸ਼ਰਾਬ ਘੁਟਾਲੇ ਵਿੱਚ 338 ਕਰੋੜ ਰੁਪਏ ਦੀ ਪੈठ ਤਕਰੀਬਨ ਨੱਪੀ ਗਈ ਹੈ ਤੇ ਅਦਾਲਤ ਨੇ ਆਪ ਆਗੂ ਮਨੀਸ਼ ਸਿਸੋਦੀਆ ਨੂੰ ਜ਼ਮਾਨਤ ਤੋਂ ਵੀ ਨਾ ਕਰ ਦਿੱਤੀ ਹੈ। ਮੈਂ ਐਨਫੋਰਸਮੈਂਟ ਡਾਇਰੈਕਟੋਰੇਟ ਤੇ CBI ਨੂੰ ਅਪੀਲ ਕਰਦਾ ਹਾਂ ਕਿ ਉਹ ਪੰਜਾਬ ਸ਼ਰਾਬ ਘੁਟਾਲੇ ਦੀ ਜਾਂਚ ਵੀ ਸ਼ੁਰੂ ਕਰੇ, ਕਿਉਂਕਿ ਇਹ ਨੀਤੀ ਵੀ ਮਨੀਸ਼ ਸਿਸੋਦੀਆ, ਭਗਵੰਤ ਮਾਨ, ਹਰਪਾਲ ਚੀਮਾ ਤੇ ਰਾਘਵ ਚੱਡਾ ਨੇ ਹੀ ਰਲ ਕੇ ਬਣਾਈ ਹੈ। ਉਹਨਾਂ ਅੱਗੇ ਕਿਹਾ ਕਿ ਪੰਜਾਬ ਦੀ ਨੀਤੀ ਦਾ ਸੱਚ ਸਾਹਮਣੇ ਲਿਆਉਣਾ ਵੀ ਜ਼ਰੂਰੀ ਹੈ, ਕਿਉਂਕਿ ਇਸ ਵਿੱਚ 500 ਕਰੋੜ ਰੁਪਏ ਤੋਂ ਵੱਧ ਦਾ ਘੁਟਾਲਾ ਕੀਤਾ ਗਿਆ ਹੈ। ਹੁਣ ਲੋਕਾਂ ਸਾਹਮਣੇ ਸਾਬਿਤ ਹੋ ਗਿਆ ਕਿ ਇਹ ਕੱਟੜ ਬੇਈਮਾਨ ਲੋਕਾਂ ਦੀ ਪਾਰਟੀ ਹੈ, ਜਿਸ ਵਿੱਚ ਦੇਸ਼ ਦੇ ਸਭ ਤੋਂ ਭ੍ਰਿਸ਼ਟ ਆਗੂ ਮੋਹਰੀ ਹਨ। ਕਾਬਿਲੇ ਗੌਰ ਹੈ ਕਿ ਸੁਪਰੀਮ ਕੋਰਟ ਨੇ 247 ਦਿਨਾਂ ਤੋਂ ਜੇਲ੍ਹ ਵਿੱਚ ਬੰਦ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਆਪ ਨੇਤਾ ਸਿਸੋਦੀਆ ਤੇ ਦਿੱਲੀ ਦੀ ਸ਼ਰਾਬ ਨੀਤੀ ਵਿੱਚ ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ ਦੇ ਦੋਸ਼ ਹਨ। ਉਹਨਾਂ ਨੂੰ 26 ਫਰਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਗੁਰੂ ਨਗਰੀ ਅੰਮ੍ਰਿਤਸਰ ਦੀ ਸਥਾਪਨਾ ਕਰਨ ਵਾਲੇ ਸ੍ਰੀ ਗੁਰੂ ਰਾਮਦਾਸ ਜੀ ਦਾ ਅੱਜ ਪ੍ਰਕਾਸ਼ ਪੁਰਬ ਹੈ। ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਨੂੰ ਫੁੱਲਾਂ ਅਤੇ ਸੁੰਦਰ ਲਾਈਟਾਂ ਨਾਲ ਸਜਾਇਆ ਗਿਆ। ਹਰਿਮੰਦਰ ਸਾਹਿਬ ਦੇ ਨਾਲ-ਨਾਲ ਅੰਮ੍ਰਿਤਸਰ ਨੂੰ ਵੀ ਰੋਸ਼ਨੀਆਂ ਨਾਲ ਸਜਾਇਆ ਗਿਆ। ਰਾਤ 12 ਵਜੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾਲੂਆਂ ਨੇ ਆਤਿਸ਼ਬਾਜ਼ੀ ਚਲਾਈ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਮੌਜੂਦਾ ਜਥੇਦਾਰ ਨੇ ਸੰਗਤਾਂ ਨੂੰ ਵਧਾਈ ਦਿੱਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰੂ ਬੈਠਾ ਆਏ। ਸੇ ਜੰਤ ਪਏ ਹਰਿਆਵਲੇ, ਜਿਨੇ ਮੇਰਾ ਸਤਿਗੁਰੂ ਦੇਖਿਆ ਜਾਏ। ਦੀਨ ਦੁਨੀਆ ਦੇ ਮਾਲਕ, ਵਿਰਾਗ ਦੀ ਮੂਰਤ, ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਚੂਨਾ ਮੰਡੀ ਲਾਹੌਰ ਪਿਤਾ ਭਾਈ ਹਰਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਦਇਆ ਕੌਰ ਜੀ ਦੀ ਪਾਵਨ ਕੁੱਖ ਤੋਂ ਹੋਇਆ। ਸਤਿਗੁਰੂ ਜੀ ਹਾਲੇ ਛੋਟੀ ਅਵਸਥਾ ਵਿੱਚ ਹੀ ਸਨ ਕਿ ਸਤਿਗੁਰਾਂ ਦੇ ਮਾਤਾ ਜੀ ਚੜ੍ਹਾਈ ਕਰ ਗਏ। ਥੋੜ੍ਹੇ ਸਿਆਣੇ ਹੋਏ ਸਨ ਤੇ ਸਤਿਗੁਰਾਂ ਦੇ ਪਿਤਾ ਜੀ ਵੀ ਚੜ੍ਹਾਈ ਕਰ ਗਏ। ਸ਼ਰੀਕਾਂ ਨੇ ਆਪਣੇ ਨੇੜੇ ਨਹੀਂ ਲਾਇਆ। ਨਾਨੀ ਜੀ ਸਤਿਗੁਰਾਂ ਨੂੰ ਲੈ ਕੇ ਆਪਣੇ ਨਗਰ ਬਾਸਰਕੇ ਵਿਖੇ ਆ ਕੇ ਉਹਨਾਂ ਨੇ ਬਸੇਰਾ ਕੀਤਾ। ਗੁਰੂ ਅਮਰਦਾਸ ਜੀ ਮਹਾਰਾਜ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ।
ਜਿੱਥੇ ਨਗਰ ਨਿਵਾਸੀ ਸੰਗਤਾਂ ਨੇ ਜਾ ਕੇ ਗੋਇੰਦਵਾਲ ਸਾਹਿਬ ਵਿਖੇ ਵਸੇਬਾ ਕੀਤਾ। ਉੱਥੇ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ, ਜਿਨ੍ਹਾਂ ਦਾ ਨਾਮ ਉਸ ਵਕਤ ਭਾਈ ਜੇਠਾ ਸੀ, ਸਤਿਗੁਰਾਂ ਵਿੱਚ ਜਾ ਕੇ ਗੋਇੰਦਵਾਲ ਸਾਹਿਬ ਜਾ ਕੇ ਵਸੇਬਾ ਕੀਤਾ। ਜਿੱਥੇ ਉਹ ਆਪਣੀ ਕਿਰਤ ਕਰਦੇ ਸਨ, ਉੱਥੇ ਸਤਿਗੁਰਾਂ ਨੇ ਬੌਲੀ ਸਾਹਿਬ ਦੀ ਕਾਰ ਸੇਵਾ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਮਾਤਾ ਮਨਸ਼ਾ ਦੇਵੀ ਨੇ ਇੱਕ ਦਿਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਆਪਣੀ ਬੇਟੀ ਭਾਨੀ ਵਰ ਦੇ ਯੋਗ ਹੈ, ਵਿਆਹੁਣ ਦੇ ਯੋਗ ਹੈ, ਕੋਈ ਵਰ ਲੋੜਨਾ ਚਾਹੀਏ। ਕੋਲੋਂ ਦੀ ਬਾਬਾ ਜੇਠਾ ਜੀ, ਭਾਈ ਜੇਠਾ ਜੀ ਸੀਸ ਉੱਤੇ ਟੋਕਰੀ ਧਰੀ ਲੰਘ ਰਹੇ ਸਨ। ਗੁਰੂ ਅਮਰਦਾਸ ਜੀ ਮਹਾਰਾਜ ਪੁੱਛਦੇ ਨੇ, ਮਨਸਾ ਦੇਵੀ ਭਾਨੀ ਵਾਸਤੇ ਜੋ ਵਰ ਹੈ ਉਹ कैसा चाहिए? ਤੇ ਮਾਤਾ ਮਨਸ਼ਾ ਦੇਵੀ ਜੀ ਕਹਿਣ ਲੱਗੇ ਕਿ ਜੇਠੇ ਜੈਸਾ। ਤੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਹ ਬਚਨ ਕੀਤੇ ਸਨ ਕਿ ਜੇਠੇ ਜੈਸਾ ਤੇ ਸੰਸਾਰ ਵਿੱਚ ਜੇਠਾ ਹੀ ਹੈ, ਜੇਠੇ ਜੈਸਾ ਸੰਸਾਰ ਵਿੱਚ ਹੋਰ ਕੋਈ ਵੀ ਨਹੀਂ। ਔਰ ਸਤਿਗੁਰਾਂ ਨੇ ਆਪਣੀ ਬੱਚੀ ਬੀਬੀ ਭਾਨੀ ਜੀ ਦਾ ਰਿਸ਼ਤਾ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਨਾਲ ਕੀਤਾ। ਮਾਤਾ ਮਨਸ਼ਾ ਦੇਵੀ ਨੇ ਸਤਿਗੁਰਾਂ ਨੂੰ ਇੱਕ ਦਿਨ ਸਵਾਲ ਕੀਤਾ, ਮਹਾਰਾਜ ਆਪਾਂ ਬੱਚੇ ਦਾ ਰਿਸ਼ਤਾ ਤਾਂ ਕਰ ਦਿੱਤਾ ਹੈ, ਪਰ ਇਹ ਨਹੀਂ ਪੁੱਛਿਆ ਕਿ ਇਹਦਾ ਖਾਨਦਾਨ ਕਿਹੜਾ ਹੈ, ਇਹਦੇ ਕੋਲ ਆਪਣਾ ਘਰ ਵੀ ਹੈ ਕਿ ਨਹੀਂ, ਇਹਦੇ ਕੋਲ ਕੋਈ ਕਮਾਈ ਦਾ ਸਾਧਨ ਵੀ ਹੈ ਕਿ ਨਹੀਂ, ਸਾਡੀ ਧੀ ਨੂੰ ਖਵਾਏਗਾ ਕਿ, ਸਾਡੀ ਧੀ ਨੂੰ ਕਿੱਥੇ ਰੱਖੇਗਾ। ਕਿ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਬੜੇ ਭਾਵਪੂਰਤ ਬਚਨ ਕੀਤੇ ਸਨ, ਜੋ ਅੱਖਰ ਅੱਖਰ ਕਰਕੇ ਅੱਜ ਸੱਚ ਨੇ ਕਿ ਇਹ ਬੰਦੀ ਪਰਮੇਸ਼ਰ ਕੀ, ਇਸ ਦਾ ਤੂੰ ਖਾਨਦਾਨ ਪੁੱਛਦੀ ਹੈ, ਇਹ ਲਾਹੌਰ ਨਿਵਾਸੀ ਸੋਢੀਆਂ ਦੀ ਕੁਲ ਦਾ ਰਤਨ ਹੈ। ਤੂੰ ਕਹਿੰਦੀ ਹੈ ਕਿ ਇਹਦੇ ਕੋਲ ਖਾਣ ਵਾਸਤੇ ਟੁੱਕੜ ਵੀ ਹੈ ਕਿ ਨਹੀਂ, ਸਾਡੀ ਧੀ ਨੂੰ ਖਿਲਾਏਗਾ ਕਿ, ਇਹਦਾ ਘਰ ਇੰਨਾ ਵੱਡਾ ਹੋਏਗਾ, ਇਹਦਾ ਲੰਗਰ ਇੰਨਾ ਵੱਡਾ ਹੋਏਗਾ ਕਿ ਸੰਸਾਰ ਦੇ ਲੱਖਾਂ ਲੋਕ ਆ ਕੇ ਇਹਦੇ ਲੰਗਰਾਂ 'ਚੋਂ ਪ੍ਰਸ਼ਾਦ ਛਕ ਕੇ ਆਪਣੇ ਧਨ ਭਾਗ ਸਮਝਿਆ ਕਰਨਗੇ। ਤੂੰ ਕਹਿੰਦੀ ਹੈ ਕਿ ਇਹਦੇ ਕੋਲ ਛੱਤ ਵੀ ਹੈ ਕਿ ਨਹੀਂ, ਸਾਡੀ ਧੀ ਨੂੰ ਕਿੱਥੇ ਰੱਖੇਗਾ। ਇਹਦੀ ਛੱਤ ਇੰਨੀ ਵੱਡੀ ਹੋਏਗੀ, ਇਹਦੀ ਬੁੱਕਲ ਇੰਨੀ ਵੱਡੀ ਹੋਏਗੀ ਕਿ ਸੰਸਾਰ ਦੇ ਲੋਕ ਆ ਕੇ ਇਹਦੇ ਘਰ ਵਿੱਚ ਰਹਿਣ ਬਸੇਰੇ ਕਰਿਆ ਕਰਨਗੇ। ਸੰਗਤ ਜੀ, ਅੱਜ ਸਤਿਗੁਰਾਂ ਦੇ ਪਾਵਨ ਬਚਨ ਅੱਖਰ ਅੱਖਰ ਕਰਕੇ ਸੱਚ ਨੇ। ਅੱਜ ਸਤਿਗੁਰਾਂ ਦਾ ਪਾਵਨ ਦਰਬਾਰ ਸੋਨੇ ਦਾ ਸਜਿਆ ਹੋਇਆ, ਲੱਖਾਂ ਦੀ ਗਿਣਤੀ ਦੀ ਸੰਗਤ ਆ ਕੇ ਨਤਮਸਤਕ ਹੁੰਦੀ ਹੈ। ਔਰ ਤਕਰੀਬਨ 2 ਤੋਂ 2.5 ਲੱਖ ਦੇ ਕਰੀਬ ਸੰਗਤ ਰੋਜ਼ਾਨਾ ਲੰਗਰ ਦੇ ਵਿੱਚੋਂ ਪ੍ਰਸ਼ਾਦ ਛਕਦੀ ਹੈ। ਹਜ਼ਾਰਾਂ ਸੰਗਤਾਂ ਆ ਕੇ ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਰਹਿਣ ਬਸੇਰੇ ਕਰਦੀਆਂ ਨੇ। ਔਰ ਸਤਿਗੁਰਾਂ ਨੂੰ ਬਸਤਰ ਪਹਿਨਾਉਣ ਵਾਸਤੇ, ਬਸਤਰ ਭੇਟ ਕਰਨ ਵਾਸਤੇ 2-2 ਸਾਲ ਦੀ ਉਡੀਕ ਕਰਨੀ ਪੈਂਦੀ ਹੈ, ਲਾਈਨਾਂ ਲੱਗੀਆਂ ਹੋਈਆਂ ਨੇ। ਸਤਿਗੁਰਾਂ ਦਾ ਪਾਵਨ ਪ੍ਰਕਾਸ਼ ਪੁਰਬ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਬਹੁਤ ਹੀ ਸ਼ਰਧਾ ਔਰ ਸਤਿਕਾਰ ਦੇ ਨਾਲ ਮਨਾਇਆ ਜਾ ਰਿਹਾ ਹੈ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪਹੁੰਚ ਕਰਕੇ ਨਤਮਸਤਕ ਹੋ ਕੇ ਦਰਸ਼ਨ ਦੀਦਾਰੇ ਕਰਕੇ ਆਪਣਾ ਜੀਵਨ ਸਫਲਾ ਕਰੀਏ। ਜੋ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਨਹੀਂ ਪਹੁੰਚ ਸਕਦੀਆਂ, ਉਹ ਆਪੋ ਆਪਣੇ ਨੇੜੇ ਦੇ ਗੁਰ ਅਸਥਾਨਾਂ 'ਤੇ ਜਾ ਕੇ ਹਾਜ਼ਰੀ ਜ਼ਰੂਰ ਭਰਨ। ਜੋ ਨੇੜੇ ਦੇ ਗੁਰ ਅਸਥਾਨ ਵਿਖੇ ਵੀ ਜਾਣ ਤੋਂ ਕਿਸੇ ਕਾਰਨ ਕਰਕੇ ਅਸਮਰੱਥ ਨੇ, ਸਮਾਂ ਨਹੀਂ ਹੈ, ਜਾ ਨਹੀਂ ਸਕਦੇ, ਉਹਨਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਘਰਾਂ ਵਿੱਚ ਬੈਠ ਕੇ ਹੀ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਪੁਰਬ ਜੋ ਖੁਸ਼ੀ ਹੈ ਉਹ ਆਪਣੇ ਘਰ ਵਿੱਚ ਵੀ ਜ਼ਰੂਰ ਸਾਂਝੀ ਕਰਨ। ਸਤਿਗੁਰਾਂ ਦੀ ਬਾਣੀ ਪੜ੍ਹਨ, ਸਤਿਗੁਰਾਂ ਦਾ ਇਤਿਹਾਸ ਆਪਣੇ ਬੱਚਿਆਂ ਦੇ ਨਾਲ, ਆਪਣੇ ਪਰਿਵਾਰ ਦੇ ਨਾਲ ਸਾਂਝਾ ਜ਼ਰੂਰ ਕਰਨ, ਤਾਂ ਕਿ ਸਾਡੇ ਬੱਚਿਆਂ ਦੀ ਆਸਥਾ ਗੁਰੂ ਸਾਹਿਬਾਨ ਦੇ ਚਰਨਾਂ 'ਤੇ ਬਣ ਆਵੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਸਾਡੀ ਪ੍ਰੀਤ ਬਣ ਆਵੇ। ਸਮੁੱਚੀਆਂ ਸੰਗਤਾਂ ਨੂੰ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੀ ਅਪਾਰ ਕਿਰਪਾ ਤੇ ਉਹਨਾਂ ਦੀ ਕਿਰਪਾ ਦੇ ਨਾਲ ਹੀ ਅੱਜ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਖਾਂ ਹੀ ਸੰਗਤਾਂ ਜਿਹੜੀਆਂ ਨੇ ਉਹ ਰੂਹਾਨੀਅਤ ਪ੍ਰਾਪਤ ਕਰਨ ਵਾਸਤੇ ਪੁੱਜਦੀਆਂ ਨੇ, ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਦੇ ਦਰਸ਼ਨ ਕਰਨ ਵਾਸਤੇ ਪੁੱਜਦੀਆਂ ਨੇ। ਭਾਵੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੀ ਪਾਵਨ ਪਵਿੱਤਰ ਇਮਾਰਤ ਨੂੰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤਿਆਰ ਕਰਵਾਇਆ, ਪਰ ਇਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਵਜੋਂ ਸਾਰੇ ਜਗਤ ਵਿੱਚ ਮਾਨਿਆ ਸਨਮਾਨ ਦੇ ਨਾਲ ਜਾਣੀ ਜਾਂਦੀ ਹੈ। ਸ਼੍ਰੀ ਗੁਰੂ ਰਾਮਦਾਸ ਜੀ ਦੀਆਂ ਵਡਿਆਈਆਂ ਅਪਰੰਪਾਰ ਨੇ। ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਬਹੁਤ ਵੱਡੀ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਬਖਸ਼ਾਂ ਦੇ ਬੋਹਲ ਨੇ ਤੇ ਐਸੇ ਮਹਾਨ ਸਤਿਗੁਰੂ ਜੀ ਦਾ ਅੱਜ ਪ੍ਰਕਾਸ਼ ਪੁਰਬ ਹੈ, ਜਿਸ ਨੂੰ ਜਿੱਥੇ ਸਾਰੀ ਸੰਸਾਰ, ਸਾਰੀ ਦੁਨੀਆ ਦੇ ਵਿੱਚ ਬੜੀ ਸ਼ਿੱਦਤ ਦੇ ਨਾਲ ਸਿੱਖ ਜਗਤ ਵੱਲੋਂ ਮਨਾਇਆ ਜਾ ਰਿਹਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ, ਉੱਥੇ ਤੱਕ ਸ੍ਰੀ ਦਮਦਮਾ ਸਾਹਿਬ ਵਿਖੇ ਵੀ ਇਹ ਪੁਰਬ ਬੜੀ ਸ਼ਰਧਾ ਭਾਵਨਾ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।
ਇੱਕ ਵਾਰੀ ਫੇਰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਬਹੁਤ 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 ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।